ਪੰਜਾਬੀ ਰੇਡੀਓ USA ਸੁਣ ਰਹੇ ਸਾਡੇ ਸਾਰੇ ਹੀ ਮਾਣਯੋਗ ਸਰੋਤਿਆਂ ਨੂੰ ਨਿੱਘਾ ਜੀ ਆਇਆਂ ਆਖਦੇ ਹਾਂ ਜੀ। ਇਸ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਜਿਹਦੇ ਵਿੱਚ ਅਸੀਂ ਤੁਹਾਡੀ ਅਹਿਮ ਸ਼ਖਸੀਅਤ ਦੇ ਨਾਲ ਹਰ ਵਾਰ ਗੱਲਬਾਤ ਕਰਾਉਂਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਅਤੇ ਅੱਜ ਦੀ ਜਿਹੜੀ ਸਾਡੇ ਕੋਲ ਅਹਿਮ ਸ਼ਖਸੀਅਤ ਨੇ ਜਥੇਦਾਰ ਸੁੱਚਾ ਸਿੰਘ ਜੀ ਛੋਟੇਪੁਰ, ਜਿਨ੍ਹਾਂ ਨੂੰ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਸਟੇਟ ਦੇ ਜਿਹੜੇ ਉਹਨਾਂ ਨੂੰ ਕਨਵੀਨਰ ਦੀ ਜ਼ਿੰਮੇਵਾਰੀ ਜਿਹੜੀ ਆ ਆਮ ਆਦਮੀ ਪਾਰਟੀ ਨੇ ਦਿੱਤੀ ਆ। ਸਭ ਤੋਂ ਪਹਿਲਾਂ ਜੀ ਆਖਦੇ ਹਾਂ ਜੀ ਸੁੱਚਾ ਸਿੰਘ ਜੀ, ਤੁਹਾਨੂੰ ਪੰਜਾਬੀ ਰੇਡੀਓ USA ਦੇ ਉੱਤੇ ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ। ਫਤਿਹ ਸਾਰਿਆਂ ਨੂੰ ਜੀ। ਜੀ ਅਤੇ ਸਰਦਾਰ ਸੁੱਚਾ ਸਿੰਘ ਜੀ, ਜਿਹੜੀ ਸਭ ਤੋਂ ਪਹਿਲਾਂ ਆਪਣੀ ਗੱਲਬਾਤ ਅਸੀਂ ਸ਼ੁਰੂ ਕਰਨੀ ਹੈ, ਜਿਹੜੇ ਕਈ ਕੁਐਸਚਨਸ ਹੈਗੇ ਇੱਥੇ ਲੋਕਲ ਡਾਇਸਪੋਰਾ, ਖਾਸ ਤੌਰ 'ਤੇ ਅਮਰੀਕਾ, ਕੈਨੇਡਾ ਅਤੇ ਯੂਰਪ ਦੇ ਵਿੱਚ ਜਿਹੜੇ ਲਿਸਨਰਸ ਹੈਗੇ ਉਹਨਾਂ ਦੀ ਸਾਨੂੰ ਕਾਫੀ ਕਾਲਸ ਆਈਆਂ ਸੀ। ਉਹ ਇਹ ਜਾਣਨਾ ਚਾਹੁੰਦੇ ਆ ਕਿ ਜ਼ਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜਾ ਕੋਈ ਬਹੁਤਾ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ, ਦੋਨਾਂ ਜਗ੍ਹਾ ਦੇ ਉੱਤੇ ਹੀ ਆਮ ਆਦਮੀ ਪਾਰਟੀ ਦੀ ਜਿਹੜੀ ਉਮੀਦਵਾਰਾਂ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ, ਉਹਦਾ ਤੁਸੀਂ ਕੀ ਕਾਰਨ ਮੰਨਦੇ ਹੋ? ਠੀਕ ਹੈ ਜੀ, ਤੁਹਾਨੂੰ ਹਰ ਹੱਕ ਆ, ਕਿਉਂਕਿ ਸਭ ਤੋਂ ਜ਼ਿਆਦਾ ਤੁਸੀਂ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਬਾਹਰੋਂ ਬੈਠੇ ਐਨਆਰਏ ਵੀਰਾਂ ਦੀ ਤੁਸੀਂ ਮਦਦ ਕੀਤੀ ਹੈ ਤੇ ਤੁਸੀਂ ਚਿੰਤਤ ਵੀ ਹੋ ਆਮ ਆਦਮੀ ਪਾਰਟੀ ਵਾਸਤੇ, ਤੁਸੀਂ ਚਾਹੁੰਦੇ ਵੀ ਹੋ ਕਿ ਪੰਜਾਬ ਦੇ ਵਿੱਚ ਤਬਦੀਲੀ ਆਏ, ਇਸ ਕਰਕੇ ਤੁਹਾਨੂੰ ਸਾਰਾ ਹੱਕ ਆ ਇਹ ਚੀਜ਼ਾਂ ਪੁੱਛਣ ਦਾ। ਔਰ ਤੁਸੀਂ ਬੜਾ ਅੱਛਾ ਕੁਐਸਚਨ ਪੁੱਛਿਆ ਕਿ ਇਹਦਾ ਕਾਰਨ ਕੀ ਹੈ। ਇਹਦਾ ਕਾਰਨ ਸਿੰਪਲ ਇਹ ਹੈ ਜੀ ਵੀ ਪਹਿਲੀ ਗੱਲ ਤਾਂ ਜਿਹੜੀ ਆ ਹੁੰਦੀ ਆ ਜ਼ਿਮਨੀ ਚੋਣ, ਇਹ ਮੋਸਟਲੀ ਜਿਹੜੀ ਰੂਲਿੰਗ ਪਾਰਟੀ ਹੈ ਉਹਦੀ ਹੁੰਦੀ ਆ ਜੀ। ਨੰਬਰ 2 ਇਹ ਹੈ ਕਿ ਸਾਡੀ ਪਾਰਟੀ ਨੇ ਇਹ ਇਲੈਕਸ਼ਨ ਲੜਨ ਦਾ ਪਹਿਲਾਂ ਮਨ ਹੀ ਨਹੀਂ ਸੀਗਾ। ਪਹਿਲਾਂ ਸਾਡੀ ਪਾਰਟੀ ਨੇ ਫੈਸਲਾ ਕੀਤਾ ਸੀ ਵੀ ਬਾਈ ਇਲੈਕਸ਼ਨ ਨਹੀਂ ਲੜਨੀਆਂ, ਕਿਉਂਕਿ ਬਾਈ ਇਲੈਕਸ਼ਨ ਦੇ ਵਿੱਚ ਸਰਕਾਰ ਮਨੀ ਤੇ ਮਸਲ ਪਾਵਰ ਦੀ ਬਹੁਤ ਖੁੱਲ੍ਹ ਕੇ ਵਰਤੋਂ ਕਰਦੀ ਹੈ ਤੇ ਆਪਣੇ ਕੋਲ ਇੰਨੇ ਸਾਧਨ ਹੈ ਨਹੀਂ ਸੀਗੇ। ਸੈਕੰਡ, ਸਾਡਾ ਜਥੇਬੰਦਕ ਢਾਂਚਾ ਨਹੀਂ ਸੀ ਬਣਿਆ ਹੋਇਆ ਕੰਪਲੀਟ। ਥਰਡ ਇਹ ਸੀਗਾ ਵੀ ਅਸੀਂ ਚਾਹੁੰਦੇ ਸੀਗੇ ਵੀ ਜੇ 1 ਜਾਂ 2 ਸੀਟਾਂ ਜਿੱਤ ਵੀ ਜਾਣ ਤੇ ਇਹਦੇ ਨਾਲ ਪੰਜਾਬ ਦੀ ਪੋਲੀਟਿਕਸ ਤੇ ਕੋਈ ਬਹੁਤਾ ਅਸਰ ਨਹੀਂ ਹੋਣਾ। ਇਸ ਕਰਕੇ ਅਸੀਂ ਇਹ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਨਹੀਂ ਸੀ ਕਰ ਰਹੇ। ਤੀਜਾ ਤੁਸੀਂ ਕੁਐਸਚਨ ਵੀ ਪੁੱਛਿਆ ਕੈਂਡੀਡੇਟਾਂ ਵਾਲਾ, ਵੀ ਕੈਂਡੀਡੇਟ ਦਾ ਵੀ ਇਹ ਵੀ ਠੀਕ ਆ। ਸਾਡੀ ਪਾਰਟੀ ਨੇ ਉਹ ਕੈਂਡੀਡੇਟ ਜਿਹੜਾ 11th ਆਵਰ ਜਦੋਂ ਪਤਾ ਲੱਗਾ ਤਾਂ ਉਹਨੂੰ ਚੇਂਜ ਕੀਤਾ ਬਲਕਾਰ ਸਿੱਧੂ ਨੂੰ ਜੀ, ਕਿਉਂਕਿ ਆਪਣੀ ਪਾਰਟੀ ਅਸੂਲਾਂ ਤੇ ਚੱਲਣ ਵਾਲੀ ਪਾਰਟੀ ਆ, ਇਮਾਨਦਾਰ ਲੋਕਾਂ ਦੀ ਪਾਰਟੀ ਆ। ਇਹ ਨਹੀਂ ਚਾਹੁੰਦੀ ਕਿ ਦੂਜੀਆਂ ਪਾਰਟੀਆਂ ਦੀ ਤਰ੍ਹਾਂ ਉਹਨਾਂ ਦੇ ਕੋਲ ਤਾਂ ਕੋਈ ਟੈਂਟਡ ਬੰਦਾ ਹੋਏ, 10 ਨੰਬਰੀਆ ਵੀ ਹੋਏ, ਕੇਸ ਵੀ ਚੱਲਦੇ ਹੋਣ, ਕਰਪਸ਼ਨ ਦੇ ਕੇਸ ਵੀ ਚੱਲਦੇ ਹੋਣ, ਤਾਂ ਉਹਨਾਂ ਨੂੰ ਟਿਕਟ ਦੇਣ ਤੋਂ ਹੈਜੀਟੇਟ ਨਹੀਂ ਕਰਦੇ, ਟਿਕਟਾਂ ਦੇ ਦਿੰਦੇ ਆ। ਉਹ ਸਮਝਦੇ ਵੀ ਇਹੀ ਜਿਨ੍ਹਾਂ ਕੋਲ ਵੱਧ ਪੈਸਾ ਲੁੱਟਮਾਰ ਦਾ ਮਾਲ ਆ ਇਹੀ ਬੰਦੇ ਜਿੱਤ ਸਕਦੇ ਆ। ਪਰ ਆਪਣੀ ਪਾਰਟੀ ਜਿਹੜੀ ਅਸੀਂ ਇਹੋ ਜਿਹਾ ਜੋਖਮ ਨਹੀਂ ਉਠਾ ਸਕਦੇ, ਕਿਉਂਕਿ ਲੋਕਾਂ ਦੀਆਂ ਆਸਾਂ ਉਮੀਦਾਂ ਸਾਡੇ ਤੇ ਨੇ ਵੀ ਇਹ ਇਮਾਨਦਾਰ ਲੋਕਾਂ ਦੀ ਪਾਰਟੀ ਹੈ ਤੇ ਪੰਜਾਬ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਣਗੇ। ਇਸ ਕਰਕੇ ਜਦੋਂ ਅਸੀਂ ਕੈਂਡੀਡੇਟ ਅਨਾਊਂਸ ਕੀਤਾ ਸੀ ਉਸ ਵੇਲੇ ਉਹਦੀਆਂ ਸਾਰੀਆਂ ਗੱਲਾਂ ਦਾ ਸਾਨੂੰ ਨਹੀਂ ਸੀ ਪਤਾ। ਜਦੋਂ ਅਸੀਂ ਉਹਨੂੰ ਕੈਂਡੀਡੇਟ ਅਨਾਊਂਸ ਕੀਤਾ, ਉਹ ਤੁਹਾਡੇ ਭਰਾਵਾਂ ਨੇ ਬਾਹਰੋਂ ਵੀ ਬਹੁਤ ਸਾਰੇ ਲੋਕਾਂ ਨੇ ਦੱਸਿਆ ਵੀ ਇਹਨਾਂ ਨੇ ਆਹ ਕੰਮ ਕੀਤਾ ਤੇ ਇਸ ਕਰਕੇ ਆਪਣੀ ਪਾਰਟੀ ਨੇ ਫੈਸਲਾ ਕਰ ਲਿਆ ਕਿ ਅਸੀਂ ਵੀ ਕਿਸੇ ਵੀ ਟੈਂਟਡ ਆਦਮੀ ਨੂੰ ਟਿਕਟ ਨਹੀਂ ਦੇ ਸਕਦੇ। ਅਸੀਂ ਉਹ ਟਿਕਟ ਬਦਲੀ, ਉਹਦਾ ਵੀ ਥੋੜ੍ਹਾ ਬਹੁਤਾ ਅਸਰ ਉੱਥੇ ਜ਼ਰੂਰ ਹੋਇਆ। ਅਦਰਵਾਈਜ਼ ਜਿਹੜੀ ਤਲਵੰਡੀ ਸਾਬੋ ਵਾਲੀ ਸੀਟ ਹੈ ਜੀ, ਉੱਥੇ ਸਾਨੂੰ ਲਗਭਗ 14,000 ਵੋਟ ਹੁਣ ਪਈ ਹੈ। ਜਦੋਂ ਪਹਿਲੀ ਇਲੈਕਸ਼ਨ ਪਾਰਲੀਮੈਂਟ ਦੀ ਹੋਈ ਸੀ ਉਦੋਂ ਉੱਥੇ 15 ਕੁਝ ਪਈ ਸੀ, 16 ਦੇ ਲਗਭਗ ਉਦੋਂ ਪਈ ਜੀ। ਜਿਹੜੀ ਇਹ 6-7 ਇਹਨੇ ਖੜੀ ਆ ਆਪਣੇ ਨੇ ਬਲਕਾਰ ਸਿੱਧੂ ਨੇ ਵੀ, ਇਹ ਵੀ ਉੱਥੇ ਲੋਕਾਂ ਨੂੰ ਇਹੀ ਕਹਿੰਦਾ ਰਿਹਾ ਵੀ ਮੈਂ ਆਮ ਆਦਮੀ ਪਾਰਟੀ ਦਾ ਬੰਦਾ ਜੀ, ਮੈਂ ਫਲਾਣਾ ਵਾਂ ਜੀ, ਮੈਂ ਢਿੰਗਰਾ ਵਾਂ। ਜਿਹੜੇ ਬੰਦੇ ਆਮ ਆਦਮੀ ਪਾਰਟੀ ਨਾਲ ਪਹਿਲਾਂ ਤੁਰੇ ਫਿਰਦੇ ਸੀ ਉਹ ਤਕਰੀਬਨ ਉਹਨੇ ਨਾਲ ਲੈ ਕੇ ਗਏ ਆ। ਉਹ ਵੀ ਵੋਟਾਂ ਮੈਂ ਹੀ ਸਮਝਦਾ ਵੀ ਜੇ ਸਾਡਾ ਇੱਕ ਕੈਂਡੀਡੇਟ ਹੁੰਦਾ ਤਾਂ ਸਾਡੀ ਲੜਾਈ ਉੱਥੇ ਬਹੁਤ ਵਧੀਆ ਸੀ। ਜੇ ਅਸੀਂ ਕੈਂਡੀਡੇਟ 2-3 ਮਹੀਨੇ ਪਹਿਲਾਂ ਚੁਣਿਆ ਹੁੰਦਾ ਤੇ ਅਸੀਂ ਉੱਥੇ ਬਹੁਤ ਕੰਟੈਸਟ ਦੇ ਵਿੱਚ ਆਉਂਦੇ। ਕਾਂਗਰਸ ਨਾਲ ਸਾਡੀਆਂ ਵੋਟਾਂ ਬਹੁਤ ਵੱਧਦੀਆਂ। ਅਸੀਂ ਹੁਣ ਵੀ 20,000 ਵੋਟ ਦੋ ਸਾਡੇ ਕੈਂਡੀਡੇਟਾਂ ਨੇ ਰਲ ਮਿਲ ਕੇ ਲਈ ਹੈ ਤੇ ਕਾਂਗਰਸ ਦੀ 22,000 ਵੋਟ ਆ, ਜਿਨ੍ਹਾਂ ਨੇ ਉੱਥੇ 100 ਕਰੋੜ ਰੁਪਈਆ ਖਰਚਿਆ। ਉਹ ਬਾਦਲ ਵਾਲੇ ਕਹਿੰਦੇ ਸਾਡਾ ਤਾਂ 500 ਕਰੋੜ ਰੁਪਈਆ ਉੱਥੇ ਖਰਚਿਆ। ਆਪਣੇ ਕੋਲ ਤਾਂ ਕੋਈ ਸਾਧਨ ਵੀ ਨਹੀਂ ਸੀ। ਨਵੀਂ ਕੈਂਡੀਡੇਟ ਸੀ ਸਾਡੀ, ਜਦੋਂ ਟਿਕਟ ਵਾਪਸ ਲੈ ਕੇ ਉਹਨੂੰ ਖਿਲਾਰਿਆ ਤੇ ਇੰਨਾ ਕੁ ਉੱਥੇ ਫਰਕ ਪੈਂਦਾ। ਸੈਕਿੰਡ ਇਹ ਆ ਵੀ ਜਿਹੜੀ ਬਾਈ ਇਲੈਕਸ਼ਨ ਆ ਇਹ ਪੰਜਾਬ ਦੇ ਭਵਿੱਖ ਦੀ ਕੀ ਕਹਿ ਸਕਦੇ ਉਹਨੂੰ ਕਿ ਇਹ ਕੋਈ ਗਰੰਟੀ ਨਹੀਂ ਵੀ ਜਿਹੜੇ ਬਾਈ ਇਲੈਕਸ਼ਨ ਜਿੱਤ ਜਾਣ ਜਾਂ ਬਾਈ ਇਲੈਕਸ਼ਨ ਹਾਰ ਜਾਣ ਤੇ ਉਹਨਾਂ ਨੂੰ ਆਉਣ ਵਾਲਾ ਸਮਾਂ ਜਿਹੜਾ ਪ੍ਰਭਾਵਿਤ ਕਰਦਾ। ਤੁਹਾਡੇ ਸਾਹਮਣੇ ਆ ਕਿ 2013 ਦੇ ਵਿੱਚ ਲਗਭਗ ਮੇਰੇ ਖਿਆਲ ਅਕਤੂਬਰ-ਨਵੰਬਰ 'ਚ ਮੋਗੇ ਦੇ ਵਿੱਚ ਇਲੈਕਸ਼ਨ ਹੋਈ ਸੀ, ਤੁਹਾਨੂੰ ਯਾਦ ਹੋਊਗਾ ਜੀ। ਜਿਸ ਜੈਨ ਨੂੰ ਇਹਨਾਂ ਨੇ ਕਾਂਗਰਸ ਤੋਂ ਡਿਫੈਕਟ ਕਰਾ ਕੇ ਤੇ ਵਾਪਸ ਇਹਨੂੰ ਅਕਾਲੀ ਦਲ ਦੀ ਟਿਕਟ ਦੇ ਕੇ ਇਲੈਕਸ਼ਨ ਲੜੀ ਸੀ। ਉਹ ਇਲੈਕਸ਼ਨ 20-22,000 ਦੇ ਮਾਰਜਨ ਨਾਲ ਜਿੱਤਿਆ ਸੀ। ਜਦੋਂ ਉਹੀ ਇਲੈਕਸ਼ਨ ਆਣ ਕੇ ਮਾਰਚ ਅਪ੍ਰੈਲ 'ਚ ਆਪਣੀ ਹੋਈ ਹੈ ਤੁਹਾਡੀ ਲੋਕ ਸਭਾ ਦੀ, ਜਿਹੜੀ ਸੀਟ ਅਕਾਲੀਆਂ ਨੇ 22,000 ਵੋਟਾਂ ਦੇ ਫਰਕ ਨਾਲ ਜਿੱਤੀ ਸੀਗੀ,
ਜਦੋਂ ਆਮ ਆਦਮੀ ਪਾਰਟੀ ਦੀ ਆਈ ਤਾਂ ਉਹ ਸੀਟ ਆਮ ਆਦਮੀ ਪਾਰਟੀ ਨੇ 50,000 ਦੇ ਮਾਰਜਨ ਨਾਲ ਜਿੱਤੀ ਹੈ ਜੀ। ਇਸ ਕਰਕੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਬਾਈ ਇਲੈਕਸ਼ਨ ਜਿਹੜੀ ਆ ਉਹ ਕਿਸੇ ਪਾਰਟੀ ਦੇ ਭਵਿੱਖ ਦਾ ਫੈਸਲਾ ਕਰਦੀ ਹੈ। ਜੀ ਜੀ। ਬਾਈ ਇਲੈਕਸ਼ਨਾਂ ਦੇ ਵਿੱਚ ਹੇਰਾਫੇਰੀਆਂ ਹੁੰਦੀਆਂ ਨੇ। ਇਹਨਾਂ ਦੋਵਾਂ ਵੱਡੀਆਂ ਪਾਰਟੀਆਂ ਨੇ ਆਪੋ 'ਚ ਅੰਡਰਸਟੈਂਡਿੰਗ ਕਰ ਲਈ ਹੋਈ ਸੀ, ਕਿਉਂਕਿ ਮੇਰੀ ਇਹ ਵਰਸ਼ਨ ਆ ਤੇ ਜਿਹੜਾ ਧਰਮ ਤੇ ਧੜਾ ਤੇ ਪਾਰਟੀਆਂ ਨੇ ਇਹ ਮਡਿਆਕਰ ਲੋਕਾਂ ਦੀਆਂ ਨੇ। ਜਿੰਨੇ ਵੱਡੇ ਲੋਕ ਨੇ, ਜਗੀਰਦਾਰ ਲੋਕ ਨੇ, ਇਹ ਇਹਨਾਂ ਦੀ ਆਪਸ 'ਚ ਕੋਈ ਲੜਾਈ ਨਹੀਂ, ਇਹ ਰਲ ਮਿਲ ਕੇ ਚੱਲਦੇ ਆ। ਇਹਨਾਂ ਦੋਵਾਂ ਦੀ ਅੰਡਰਸਟੈਂਡਿੰਗ ਸੀ, ਕਾਂਗਰਸ ਦੀ ਤੇ ਅਕਾਲੀ ਦਲ ਬਾਦਲ ਦੀ, ਵੀ ਅਸੀਂ ਬਠਿੰਡੇ ਵਾਲੀ ਸੀਟ ਤੇ ਤੁਸੀਂ ਨਾ ਸਾਨੂੰ ਤੰਗ ਕਰਿਓ ਤੇ ਪਟਿਆਲੇ ਵਾਲੀ ਤੇ ਅਸੀਂ ਤੰਗ ਨਹੀਂ ਕਰਦੇ ਤੁਹਾਨੂੰ ਜੀ। ਇਹ ਤੁਹਾਡੇ ਪਰਿਵਾਰ ਦੀ ਸੀਟ। ਇਹਨਾਂ ਦੇ ਉਹ ਰਾਜਿਆਂ ਵਾਲੀ ਸੋਚ, ਉਹ ਜਗੀਰਦਾਰਾਂ ਵਾਲੀ ਸੋਚ ਰੱਖੀ ਹੋਈ ਆ ਤੇ ਨਵਾਂ ਬੰਦਾ ਜਿਹੜਾ ਸਧਾਰਨ ਬੰਦਾ ਉਹ ਵਿੱਚ ਆ ਗਿਆ ਤਾਂ ਸਾਡੇ ਵਾਸਤੇ ਪ੍ਰੋਬਲਮ ਕ੍ਰੀਏਟ ਕਰੂਗਾ। ਦੋਵਾਂ ਵਾਸਤੇ ਸਿਰਦਰਦੀ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਬਣੀ ਹੋਈ ਸੀ, ਕਿਉਂਕਿ ਉਹ ਸਮਝ ਰਹੀ ਸੀ ਵੀ ਅਸੀਂ ਤਾਂ ਕਹਿੰਦੇ ਸਾਂ ਵੀ ਦੁਬਾਰਾ ਵਾ ਹਵਾ ਨਿਕਲ ਜਾਣੀ ਆ, ਭਗਾਨਾ ਵਾ। ਇਹ 4 ਸੀਟਾਂ ਬਿਨਾਂ ਪੈਸਿਆਂ ਤੋਂ ਸਧਾਰਨ ਬੰਦੇ ਖਿਲਾਰ ਕੇ, ਜਿਨ੍ਹਾਂ ਦਾ ਪੋਲਿਟਿਕਸ ਦੇ ਵਿੱਚ ਕੋਈ ਨਾਂ ਤੇ ਨਹੀਂ ਸੀ, ਜ਼ਿਕਰ ਨਹੀਂ ਸੀ, ਉਹ ਪਾਰਟੀ ਦੇ ਨਾਂ ਤੇ 4 ਬੰਦੇ ਜਿੱਤ ਗਏ ਤੇ ਇਹ ਉਦੋਂ ਦੇ ਬਹੁਤ ਪਰੇਸ਼ਾਨ ਸੀ ਦੋਵੇਂ ਪਾਰਟੀਆਂ। ਇਹਨਾਂ ਨੇ ਆਪੋ 'ਚ ਅੰਡਰਸਟੈਂਡਿੰਗ ਕੀਤੀ ਸੀ। ਔਰ ਤੁਹਾਡੇ ਸਾਹਮਣੇ ਆ ਕਿ ਕੈਪਟਨ ਅਮਰਿੰਦਰ ਸਿੰਘ ਬਠਿੰਡੇ ਨਹੀਂ ਗਿਆ, ਬਠਿੰਡੇ ਤੋਂ ਕਦੀ MLA ਬਣਿਆ ਸੀਗਾ ਜੀ ਜੀ, ਉਹ ਬਠਿੰਡੇ ਜ਼ਿਲ੍ਹੇ ਤੋਂ, ਜੀ। ਉਹਦੀ ਸਾਰੀ ਬਰਾਦਰੀ ਵੀ ਉੱਥੇ ਸੀ, ਉਹਨੇ ਕੰਮ ਵੀ ਚਲੋ ਕੀਤੇ ਸੀ, ਪਰ ਉਹ ਬਠਿੰਡੇ ਨਹੀਂ ਵੜਿਆ। ਤੇ ਬਾਦਲ ਸਾਹਿਬ ਸੰਗਤ ਦਰਸ਼ਨ ਸਾਰੇ ਪੰਜਾਬ 'ਚ ਕਰਦੇ ਰਹੇ ਆ। 10 ਦਿਨ ਤਲਵੰਡੀ ਸਾਹਿਬ ਉਹ ਕਰਦੇ ਰਹੇ, ਬਾਦਲ ਸਾਹਿਬ ਪਟਿਆਲੇ ਨਹੀਂ ਆਏ ਜੀ। ਇਹ ਸਾਰੀ ਦੁਨੀਆ ਨੂੰ ਪਤਾ ਸੀਗਾ ਕਿ ਇਹਨਾਂ ਦੋਵਾਂ ਦਾ ਫਰੈਂਡਲੀ ਮੈਚ ਸੀ ਵੀ ਇਹ ਤੀਜੀ ਧਿਰਨਾ ਵਿੱਚ ਵੜਨ ਦੀ ਇਹ ਇਲੈਕਸ਼ਨ ਜਿਹੜੀ ਆ ਆਪਾਂ ਦੋਵੇਂ ਤਰ੍ਹਾਂ ਜਿੱਤ ਪਈਏ। ਜੀ ਜੀ ਮੈਂ ਜੀ। ਬੇਨਤੀ ਤੁਹਾਨੂੰ ਕਰਨੀ ਚਾਹੁੰਦਾ ਵੀ ਜਿਹੜੀਆਂ ਬਾਈ ਇਲੈਕਸ਼ਨ ਦੇ ਇਹਨਾਂ ਦੇ ਰਿਜ਼ਲਟ ਤੋਂ ਤੁਸੀਂ ਬਿਲਕੁਲ ਨਾ ਘਬਰਾਓ। ਬਾਹਰ ਬੈਠੇ ਸਾਡੇ ਸਾਹਮਣੇ ਜਿੱਦਣ ਦੀ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਇਹ 'ਚ ਕੋਈ ਦੋ ਰਹਿਮਾ ਨਹੀਂ ਹੈ ਕਿ ਆਪਣੇ ਵਰਕਰ ਦੇ ਵਿੱਚ ਮਜੂਸੀ ਸੀਗੀ, ਚਾਹੇ ਰੀਜਨ ਕੁਝ ਵੀ ਹੋਣ। ਵਰਕਰ ਜਿਹੜਾ ਉਹ ਚੜ੍ਹਦੀ ਕਲਾ ਹੋਏ ਪਾਰਟੀ ਤੋਂ ਦੂਣਾ ਚੌੜਾ ਹੋ ਕੇ ਲੜਦਾ, ਜਿਹੜਾ ਥੋੜਾ ਜਿਹਾ ਕਿਤੇ ਕਮਜ਼ੋਰੀ ਆ ਜਾਏ ਤਾਂ ਵਰਕਰ ਦੇ ਹੌਸਲੇ ਡਾਊਨ ਹੋ ਜਾਂਦੇ ਆ। ਮੈਂ ਵਰਕਰ ਦਾ ਹੌਸਲੇ ਅਪ ਕਰਨ ਵਾਸਤੇ ਪੂਰੀ ਕੋਸ਼ਿਸ਼ ਕਰ ਰਿਹਾ ਔਰ ਮੈਂ ਤੁਹਾਨੂੰ ਬਿਲਕੁਲ ਅਸ਼ੋਰ ਕਰਦਾ ਵੀ ਆਉਣ ਵਾਲੀ ਜਿਹੜੀ 2017 ਦੀ ਇਲੈਕਸ਼ਨ ਆ ਜੀ, ਉਹ ਬਿਲਕੁਲ ਵੱਖਰੇ ਰਿਜ਼ਲਟ ਹੋਣਗੇ। ਅਸੀਂ ਪੰਜਾਬ ਦੇ ਵਿੱਚ 2017 ਦੇ ਵਿੱਚ ਤੁਹਾਨੂੰ ਸਰਕਾਰ ਬਣਾ ਕੇ ਦੱਸਾਂਗੇ, ਕਿਉਂਕਿ ਦੋਵੇਂ ਪਾਰਟੀਆਂ ਤੋਂ ਲੋਕ ਬਹੁਤ ਤੰਗ ਆ। ਜੋ ਕੁਝ ਇਹਨਾਂ ਨੇ ਪਿਛਲੇ ਲੰਬੇ ਸਮੇਂ 'ਚ ਦੋਵਾਂ ਪਾਰਟੀਆਂ ਨੇ ਕੀਤਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ। ਤੁਸੀਂ ਪੰਜਾਬ 'ਚੋਂ ਗਏ ਹੋ, ਪੰਜਾਬ ਦੇ ਤੁਹਾਨੂੰ ਰੋਜ਼ ਖਬਰਾਂ ਮਿਲਦੀਆਂ ਰਹਿੰਦੀਆਂ ਨੇ। ਜੀ ਜੀ ਜੀ। ਕਰਪਸ਼ਨ ਤੇ ਨਸ਼ੇ ਜਿਹੜੇ ਆ ਉਹ ਇਹਨਾਂ ਦੋਵਾਂ ਪਾਰਟੀਆਂ ਦੀ ਦੇਣ ਆ। ਕਰਪਸ਼ਨ ਜਿਹੜੀ ਆ ਉਹ ਲੰਬਾ ਸਮਾਂ ਕਾਂਗਰਸ ਪਾਵਰ 'ਚ ਰਹੀ ਆ, ਇਹਨਾਂ ਨੇ ਸਮਾਜ 'ਚ ਲਿਆਂਦੀ ਹੈ। ਇਹਨਾਂ ਦੇ ਹੁੰਦਿਆਂ ਕੋਈ ਕੰਮ ਨਹੀਂ ਸੀ ਪੈਸੇ ਤੋਂ ਬਿਨਾਂ ਹੁੰਦਾ। ਉਹ ਕਰਪਸ਼ਨ ਨੂੰ ਬੜਾਵਾ ਦਿੱਤਾ ਵਾ ਅਕਾਲੀ ਦਲ ਨੇ, ਬਾਦਲ ਨੇ। ਮੈਂ ਇਹਨੂੰ ਅਕਾਲੀ ਦਲ ਵੀ ਨਹੀਂ ਕਹਿੰਦਾ, ਇਹ ਸਮਝ ਲਓ ਵੀ ਉਹਨਾਂ ਦਾ ਪਰਿਵਾਰ ਦੀ ਗੱਲ ਆ, ਸਾਰਾ ਟੱਬਰ ਹੀ ਉਹਨਾਂ ਦਾ ਇਹਦੇ ਵਿੱਚ ਹੈ। ਜੀ ਜੀ। ਅਕਾਲੀ ਦਲ ਤੇ ਬੜੇ ਇਮਾਨਦਾਰ, ਧਰਮੀ, ਸਰਬੱਤ ਦਾ ਭਲਾ ਮੰਗਣ ਵਾਲੇ ਸੱਚੇ ਸੁੱਚੇ ਲੋਕਾਂ ਦੀ ਪਾਰਟੀ ਹੁੰਦੀ ਸੀ। ਇਹ ਤੇ ਇੱਕ ਪਰਿਵਾਰ ਦੀ ਪਾਰਟੀ ਹੈ ਜਿਹਦੇ ਵਿੱਚ ਬਾਪ ਬੇਟਾ ਨੇ, ਇਹਨਾਂ ਦਾ ਜਵਾਈ ਆ, ਇਹਨਾਂ ਦਾ ਸਾਲਾ ਵਾ, ਸਾਰਾ ਟੱਬਰ ਹੀ ਇਹਨਾਂ ਦਾ। ਕਿਉਂਕਿ ਇਸ ਤਰ੍ਹਾਂ ਦਾ ਮੈਂ ਤਾਂ ਕਦੀ ਦੇਖਿਆ ਨਹੀਂ, ਕਿਉਂਕਿ ਦੋ ਪਰਿਵਾਰਾਂ ਦੀਆਂ ਇੱਥੇ ਚੱਲ ਰਹੀਆਂ ਨੇ ਪਾਰਟੀਆਂ। ਕਾਂਗਰਸ ਪਾਰਟੀ ਦੀ ਮਾਂ ਪੁੱਤ ਦੀ ਪਾਰਟੀ ਆ, ਇਹ ਪਿਓ ਪੁੱਤ ਦੀ ਪਾਰਟੀ ਆ। ਜੀ ਜੀ ਜੀ। ਔਰ ਇਹਨਾਂ ਨੇ ਵਰਕਰ ਜਿਹੜੇ ਦੋਵਾਂ ਪਾਰਟੀਆਂ ਦੇ ਇਹਨਾਂ ਨਾਲੋਂ ਬਹੁਤ ਦੂਰ ਜਾ ਚੁੱਕਿਆ। ਉਹ ਇਹਨਾਂ ਦੀ ਰੀਜ਼ਨ ਇਹ ਹੈ ਵੀ ਇਹਨਾਂ ਨੇ ਕਿਸੇ ਵਰਕਰ ਨੂੰ ਨਹੀਂ ਪਾਲਿਆ। ਇਹਨਾਂ ਨੇ MLA ਵਜ਼ੀਰ ਜਿਹੜੇ ਆ ਉਹ ਹੀ ਉਹਨਾਂ ਨੇ ਆਪਣੀ ਗਰੀਬੀ ਦੂਰ ਕੀਤੀ ਆ। ਪੰਜਾਬ 'ਚ ਦੋਵਾਂ ਪਾਰਟੀਆਂ ਨੇ ਕੰਮਕਾਰ ਵਾਲਾ ਕੋਈ ਕੰਮ ਨਹੀਂ ਕੀਤਾ। ਨਸ਼ੇ ਦੋਵਾਂ ਨੇ ਲਿਆਂਦੇ ਆ। ਪਹਿਲਾਂ ਕਾਂਗਰਸ ਨਸ਼ੇ ਲੈ ਕੇ ਆਈ ਸੀ ਤੇ ਉਹਨਾਂ ਨੂੰ ਸਿਰੇ ਤੇ ਲਾਤਾ ਬਾਦਲ ਹੋਣਾ ਨੇ। ਇਸ ਕਰਕੇ ਜੋ ਕੁਝ ਇਹਨਾਂ ਨੇ ਪੰਜਾਬ ਨੂੰ ਦੇਣ ਆਏ ਤੇ ਇਹਨਾਂ ਤੋਂ ਲੋਕ ਫੈਡ ਅਪ ਨੇ। ਲੋਕ ਤਬਦੀਲੀ ਚਾਹੁੰਦੇ ਸੀਗੇ, ਤਬਦੀਲੀ ਲੋਕਾਂ ਲਿਆਂਦੀ ਵੀ ਆ। ਔਰ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਅਸ਼ੋਰ ਕਰਦੇ ਹਾਂ ਕਿ 2017 'ਚ ਲੋਕਾਂ ਦਾ ਮੋਹ ਇਹਨਾਂ ਨਾਲੋਂ ਭੰਗ ਹੋ ਚੁੱਕਾ। ਜੀ ਜੀ। ਆਉਣ ਵਾਲੇ ਦਿਨਾਂ 'ਚ ਮੈਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਆ, ਮੈਂ ਨਾਲ ਆਰਗੇਨਾਈਜੇਸ਼ਨ ਵੀ ਬਣਾਉਣੀ ਆ, ਨਾਲ ਜਿਹੜੇ ਪੰਜਾਬ ਦੇ ਮਸਲੇ ਉਹਨਾਂ ਤੇ ਐਜੂਕੇਸ਼ਨ ਵੀ ਸ਼ੁਰੂ ਕਰਨੀ ਆ। ਔਰ ਨਾਲ ਅਸੀਂ ਸਾਰੇ ਇਲੈਕਸ਼ਨ ਵਾਸਤੇ ਵੀ ਜਿਹੜਾ ਆਪਣਾ ਹੋਮਵਰਕ ਆ ਉਹ ਵੀ ਕਰਦੇ ਰਹਿਣਾ। ਜੀ ਸੁਚੇਤ ਸਿੰਘ ਜੀ, ਇੱਕ ਜਿਹੜੀ ਕਿ ਤੁਸੀਂ ਗੱਲ ਕੀਤੀ ਇੱਥੇ ਆਪਾਂ ਨੂੰ ਥੋੜਾ ਜਿਹਾ ਹੋਰ ਵਿਸਥਾਰ ਦੇ ਵਿੱਚ ਜਾਵਾਂਗੇ। ਤੁਸੀਂ ਗੱਲ ਕੀਤੀ ਕਿ ਤੁਹਾਨੂੰ ਜਿੱਦਾਂ ਸਟੇਟ ਕਨਵੀਨਰ ਦੀ ਜ਼ਿੰਮੇਵਾਰੀ ਸੌਂਪੀ ਗਈ ਆ ਤੇ ਇੱਕ ਹਾਰ ਦਾ ਕਾਰਨ ਇਹ ਵੀ ਮੰਨਿਆ ਕਿ ਜਥੇਬੰਦਕ ਢਾਂਚੇ ਦੀ ਜਿਹੜੀ ਪੰਜਾਬ ਦੇ ਵਿੱਚ ਕਮੀ ਸੀ। ਤੇ ਤੁਸੀਂ ਹੋਰ ਥੋੜੀ ਜਿਹੀ ਡਿਟੇਲ ਦੇ ਵਿੱਚ ਥੋੜੀ ਹੋਰ ਡਿਟੇਲ ਦੇ ਵਿੱਚ ਦੱਸੋਗੇ ਕਿ ਜਿਹੜਾ ਜਥੇਬੰਦਕ ਢਾਂਚਾ ਹੁਣ ਤੋਂ ਕਾਫੀ ਸਮਾਂ ਪਹਿਲਾਂ ਆ ਜਾਣਾ ਚਾਹੀਦਾ ਸੀ, ਉਹਨੂੰ ਤੁਸੀਂ ਕਿੱਦਾਂ ਜਥੇਬੰਦਕ ਢਾਂਚੇ ਨੂੰ ਕਿੱਦਾਂ ਉਹਦੀ ਉਸਾਰੀ ਕਰੋਗੇ, ਕਿੱਦਾਂ ਉਹਨੂੰ ਮਜ਼ਬੂਤ ਕਰੋਗੇ? ਉਹ ਦੇਖੋ ਜੀ, ਮੈਂ ਉੱਧਰ ਕਿਉਂਕਿ ਮੈਨੂੰ ਇਹ ਦੱਸਦਿਆਂ ਤੁਹਾਨੂੰ ਖੁਸ਼ੀ ਹੈ ਕਿ ਮੈਨੂੰ ਜਿਹੜੀ ਸਾਡੀ ਸੈਂਟਰਲ ਲੀਡਰਸ਼ਿਪ ਆ ਉਹਨਾਂ ਵੀ ਜਨਾਨੀ ਮਸਲੀ ਬਣਾਇਆ। ਔਰ ਜਿਹੜੇ ਮੇਰੇ ਸਟੇਟ ਦੇ ਚਾਰੇ MP ਦੇ ਨਾਲ ਜਿਹੜੇ ਤਿੰਨੇ ਹੈਗੇ ਮੈਂਬਰ ਸੀਗੇ, ਡਾਕਟਰ ਦਲਜੀਤ ਸਿੰਘ ਹੁਣੀ, HS ਫੁਲਕਾ ਜੀ ਤੇ ਜਾਮਨੀ, ਸਾਰਿਆਂ ਨੇ ਵਨ ਵਾਇਸ ਕਿਹਾ ਵੀ ਅਸੀਂ ਸਾਰੇ
ਖੁਸ਼ ਹਾਂ ਤੁਸੀਂ ਇਹਨਾਂ ਨੂੰ ਬਣਾਇਆ, ਅਸੀਂ ਸਾਰੇ ਇਹਨਾਂ ਦੇ ਨਾਲ ਚੱਲਾਂਗੇ, ਜੋ ਵੀ ਸਾਡੀਆਂ ਡਿਊਟੀਆਂ ਲਾਉਣਗੇ ਇਹ ਨਿਭਾਵਾਂਗੇ। ਮੈਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਸਾਡੀ ਪਾਰਟੀ ਨੇ ਪੂਰਨ ਤੌਰ ਤੇ ਵਨ ਵਾਇਸ ਸਾਰਿਆਂ ਨੇ ਇਕੱਠਿਆਂ ਹੋ ਕੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਪਾਰਟੀ ਨੂੰ ਸਾਫ਼ ਕਨਵੇ ਕਰ ਦਿੱਤਾ ਕਿ ਮੇਰੀ ਪ੍ਰਾਇਓਰਟੀ ਜਿਹੜੀ ਹੈ ਉਹ 2017 ਦੀ ਜਿਹੜੀ ਇਲੈਕਸ਼ਨ ਆ ਉਹਦੇ ਵਾਸਤੇ ਮੈਂ ਮਹੀਨਾ ਡੇਢ ਮਹੀਨਾ ਸਾਰੇ ਪੰਜਾਬ 'ਚ ਫਿਰ ਕੇ ਜਿਹੜੇ ਬੰਦੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਅੱਗੇ ਲੈ ਕੇ ਆਵਾਂਗੇ। ਜਿਹੜੇ ਬੰਦੇ ਲਾਇਬਿਲਿਟੀ ਆ ਜਾਂ ਗੱਲੀ ਬਾਤੀ ਜਾਂ ਆਪਣਾ ਪਿਛੋਕੜ ਦੱਸ ਕੇ ਵੀ ਮੇਰਾ ਫਲਾਣੇ ਨਾਲ ਨੇੜਤਾ, ਮੇਰੀ ਢੀਂਗੜੇ ਨਾਲ ਨੇੜਤਾ, ਪੋਲਿਟਿਕਸ 'ਚ ਰਹਿੰਦੇ ਆ, ਮੈਂ ਅਜਿਹਾ ਬੰਦਿਆਂ ਨੂੰ ਹੱਥ ਜੋੜ ਕੇ ਕਹਿ ਦੇਵਾਂਗਾ ਕਿ ਭਾਈ ਮੈਨੂੰ ਕੰਮ ਕਰਨ ਵਾਲੇ ਬੰਦੇ ਚਾਹੀਦੇ। ਮੇਰੀ ਪ੍ਰਾਇਓਰਟੀ ਜਿਹੜੀ ਆ ਖਾਨ ਸਾਹਿਬ ਉਹ ਇਹ ਆ, ਫਸਟ ਆਫ ਆਲ ਤੇ ਮੈਂ ਇਮਾਨਦਾਰ ਬੰਦੇ ਜਿਹੜੇ ਆ ਉਹਨਾਂ ਨੂੰ ਜ਼ਿੰਮੇਵਾਰੀਆਂ ਦੇਣਾ ਚਾਹੁੰਦਾ, ਨੰਬਰ 1 ਜੀ। ਨੰਬਰ 2 ਉਹਨਾਂ ਬੰਦਿਆਂ ਨੂੰ ਜ਼ਿੰਮੇਵਾਰੀਆਂ ਦੇਣਾ ਚਾਹੁੰਦਾ ਜਿਹੜੇ ਹੋਲ ਟਾਈਮਰ ਹੋਣ, ਕਿਉਂਕਿ ਮੈਂ ਪਾਰਟੀ ਵਾਲਿਆਂ ਨੂੰ ਕਹਤਾ ਵੀ ਮੇਰਾ ਬਿਸਤਰਾ ਤਾਂ ਜਿਹੜਾ ਗੱਡੀ 'ਚ ਹੋਊਗਾ, ਮੈਂ ਅੱਜ ਇੱਕ ਜ਼ਿਲ੍ਹੇ 'ਚ ਕੱਲ੍ਹ ਨੂੰ ਦੂਜੇ ਜ਼ਿਲ੍ਹੇ 'ਚ ਹੋਵਾਂਗਾ, ਮੈਂ ਸਾਰਾ ਕੁਛ ਛੱਡ ਛਡਾ ਕੇ, ਕਿਉਂਕਿ ਮੈਨੂੰ ਜਿੰਨੀ ਇਹਨਾਂ ਨੇ ਸਤਿਕਾਰ ਮਾਣਨਾ, ਜਿੰਨੀ ਮੈਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਆ, ਮੈਨੂੰ ਓਨਾ ਹੀ ਵੱਧ ਕੰਮ ਕਰਨਾ ਪੈਣਾ ਜੀ। ਪਰ ਮੈਂ ਤਾਂ ਇਹਨਾਂ ਨੂੰ ਕਹਤਾ ਮੇਰਾ ਬਿਸਤਰਾ ਗੱਡੀ 'ਚ ਹੋਊਗਾ। ਮੈਨੂੰ ਉਹ ਬੰਦੇ ਚਾਹੀਦੇ ਜਿਹੜੇ ਹੋਲ ਟਾਈਮਰ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਹੋਣ ਜੀ। ਨੰਬਰ 3 ਮੇਰੀ ਪ੍ਰਾਇਓਰਟੀ ਹੈ ਕਿ ਉਹ ਪਾਰਟੀ ਦੇ ਵਫਾਦਾਰ ਹੋਣ। ਨੰਬਰ 4 ਮੇਰੀ ਪ੍ਰਾਇਓਰਟੀ ਹੈ ਕਿ ਉਹ ਡਿਸਿਪਲਿਨਡ ਹੋਣ। ਇਹ 4 ਚੀਜ਼ਾਂ ਮੈਂ ਆਪਣੇ ਸਾਰੇ ਸਾਥੀਆਂ ਨੂੰ, ਆਪਣੇ ਜਿਹੜੇ ਹੈਗੇ ਆ ਵਰਕਰ, ਉਹਨਾਂ ਸਾਰਿਆਂ ਨੂੰ ਕਨਵੇ ਕਰ ਦਿੱਤੀਆਂ ਕਿ ਭਾਈ ਇਸ ਤਰ੍ਹਾਂ ਦੇ ਬੰਦੇ ਜਿਹੜੇ ਆ ਉਹ ਮੈਂ ਆਪਣੀ ਟੀਮ 'ਚ ਸ਼ਾਮਲ ਕਰਨਾ ਚਾਹੁੰਦੇ ਹਾਂ। ਚਾਹੁੰਦਾ ਵਾ ਜਿਹੜੇ ਇਮਾਨਦਾਰ ਹੋਣ, ਜਿਹੜੇ ਹਾਰਡ ਵਰਕਰ ਹੋਣ, ਜਿਹੜੇ ਪਾਰਟੀ ਵਾਸਤੇ ਵਫਾਦਾਰ ਹੋਣ ਤੇ ਜਿਹੜੇ ਡਿਸਿਪਲਿਨਡ ਹੋਣ, ਜਿਨ੍ਹਾਂ ਨੂੰ ਮਤਲਬ ਇਹ ਵੀ ਪਤਾ ਹੋਏ ਕਿ ਅਸੀਂ ਕਿਸੇ ਦੀ ਇੱਜ਼ਤ ਕਰਨੀ ਆ। ਤੇ ਮੇਰਾ ਵਿਸ਼ਵਾਸ ਹੈ ਕਿ ਜੇ ਤੁਸੀਂ ਕਿਸੇ ਦੀ ਇੱਜ਼ਤ ਕਰਨੀ ਸਿੱਖੋਗੇ ਤੇ ਗਾਂ ਲੋਕ ਵੀ ਤੁਹਾਡੀ ਇੱਜ਼ਤ ਕਰਨਗੇ ਜੀ ਜੀ। ਤੇ ਸੁਜਾ ਸਿੰਘ ਜੀ ਮੈਂ ਮਾਫੀ ਚਾਹੁੰਦਾ ਮੈਂ ਤੁਹਾਨੂੰ ਇੰਟਰਪਟ ਕਰਨ ਦੇ ਲਈ, ਪਰ ਇਹਦੇ 'ਚ ਇੱਕ ਬੜਾ ਅਹਿਮ ਸਵਾਲ ਇਹਦੇ ਵਿੱਚੋਂ ਹੀ ਇਹ ਆਉਂਦਾ ਵਾ ਕਿ ਦੇਖੋ ਜਿਹੜੀ ਵੀ ਪੋਲੀਟੀਕਲ ਪਾਰਟੀਜ਼, ਤੁਸੀਂ ਇੰਨਾ ਸਮਾਂ ਪੋਲੀਟਿਕਸ ਦੇ ਵਿੱਚ ਰਹੇ ਹੋ, ਕਾਂਗਰਸ ਪਾਰਟੀ ਦੀ ਗੱਲ ਕਰੀਏ, ਉਹਦੀ ਜਿਹੜੀ ਸੋਸ਼ਲ ਇਸ਼ੂਜ਼, ਦੇਸ਼ ਦੀ ਆਜ਼ਾਦੀ ਤੋਂ ਉਹਨੇ ਆਪਣਾ ਜਿਹੜਾ ਜੀਵਨ ਸ਼ੁਰੂ ਕੀਤਾ ਸੀ, ਅਕਾਲੀ ਦਲ, ਅਕਾਲੀ ਸੁਧਾਰ ਲਹਿਰ ਤੋਂ ਸ਼ੁਰੂ ਹੋਇਆ, ਗੱਲ ਵੱਖਰੀ ਕਿ ਹੁਣ ਦੂਸਰੇ ਬੰਨੇ ਨੂੰ ਤੁਰ ਪਏ। ਆਮ ਆਦਮੀ ਪਾਰਟੀ ਦਾ ਜਿਹੜਾ ਉਭਾਰ ਹੋਇਆ ਸੀ ਇਹ ਐਂਟੀ ਕਰਪਸ਼ਨ, ਸੋਸ਼ਲ ਇਸ਼ੂਜ਼ ਨੂੰ ਲੈ ਕੇ ਹੋਇਆ ਸੀ, ਪਰ ਥੋੜੇ ਸਮੇਂ ਬਾਅਦ ਜਾਂ ਇਲੈਕਸ਼ਨ ਜਿੱਤਣ ਦੇ ਇਮੀਡੀਏਟਲੀ ਬਾਅਦ ਕੀ ਦੇਖਣ ਨੂੰ ਮਿਲਿਆ ਕਿ ਇਲੈਕਸ਼ਨ ਸਮੇਂ ਤਾਂ ਬਹੁਤ ਰੌਲਾ, ਪਰ ਉਹਦੇ ਪਿੱਛੋਂ ਬਿਲਕੁਲ ਜਿਹੜੀਆਂ ਚੀਜ਼ਾਂ ਉੱਤੇ ਕੰਪੈਰੇਟਿਵਲੀ, ਮੈਂ ਨਹੀਂ ਕਹਿੰਦਾ ਬਿਲਕੁਲ ਚੁੱਪ ਹੋ ਜਾਂਦੇ, ਪਰ ਕੰਪੈਰੇਟਿਵਲੀ ਚੁੱਪ ਹੋ ਜਾਂਦੇ, ਕਿਉਂਕਿ ਪੰਜਾਬ ਦੇ ਵਿੱਚ ਇੱਕ ਬੇਰੁਜ਼ਗਾਰੀ, ਨਸ਼ੇ, ਕੈਂਸਰ ਵਰਗੀਆਂ ਸਮੱਸਿਆਵਾਂ ਤਾਂ ਹੈ ਹੀ ਹੈ, ਉੱਥੋਂ ਪਰ ਸਮੇਂ-ਸਮੇਂ ਹੋਰ ਵੀ ਗੱਲਾਂ ਬਾਤਾਂ, ਜਿੱਦਾਂ ਇੱਕ ਪਿੱਛੇ ਜੇ ਫਤਿਹਗੜ੍ਹ ਸਾਹਿਬ ਲਾਗੇ ਸ਼ਰਾਬ ਦੀ ਫੈਕਟਰੀ ਨਵੀਂ ਬਣ ਲੱਗੀ ਸੀ, ਜਾਂ ਅਜ਼ਹਰ ਆਲਮ ਨੂੰ ਸੈਂਟਰਲ ਲੀਡਰਸ਼ਿਪ, ਅਕਾਲੀ ਲੀਡਰਸ਼ਿਪ ਦੇ ਵਿੱਚ ਮੀਤ ਪ੍ਰਧਾਨ ਬਣਾਇਆ ਗਿਆ, ਇੱਦਾਂ ਦੀ, ਕਿਉਂਕਿ ਹਿਊਮਨ ਰਾਈਟਸ ਦੀ ਗ੍ਰੋਸ ਵਾਇਲੇਸ਼ਨ ਉਹਦੇ ਉੱਤੇ ਇਲਜ਼ਾਮ ਲੱਗਦੇ ਰਹੇ ਆ। ਇਹਦੇ ਬਾਰੇ ਆਮ ਆਦਮੀ ਪਾਰਟੀ ਦਾ ਆਪਾਂ ਨੂੰ ਕੋਈ ਐਕਟੀਵਿਟੀ ਜਾਂ ਕੋਈ ਬਿਆਨ ਤੱਕ ਵੀ ਸੁਣਨ ਨੂੰ ਨਹੀਂ ਮਿਲਦਾ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਇਹ ਤਾਂ ਹੁਣ ਕਾਲੀ ਸਾਹਿਬ, ਜਿੱਥੋਂ ਤੱਕ ਆਲਮ ਦੀ ਗੱਲ ਤੁਸੀਂ ਕੀਤੀ ਆ, ਆਲਮ ਨੂੰ ਜੇ ਮਲੇਰਕੋਟਲੇ ਦੇ ਲੋਕ ਐਕਸੈਪਟ ਕਰ ਗਏ, ਉਹਦੀ ਵਾਈਫ ਨੂੰ ਲੋਕਾਂ ਨੇ ਉੱਥੇ MLA ਬਣਾ ਦਿੱਤਾ ਜੀ। ਇਹਨਾਂ ਨੂੰ ਜਿਨ੍ਹਾਂ ਨੇ ਉਹਨੂੰ ਲਿਆ ਵਾ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ। ਜੇ ਸਾਡੇ ਵਿੱਚ ਕੋਈ ਬੰਦਾ ਇਸ ਤਰ੍ਹਾਂ ਦਾ ਆਉਂਦਾ ਜਾਂ ਅਸੀਂ ਕਿਸੇ ਨੂੰ ਲੈਂਦੇ, ਅਸੀਂ ਉਹਦੇ ਵਾਸਤੇ ਜਵਾਬਦੇਹ ਹਾਂ। ਜਿਹੜੇ ਸੋਸ਼ਲ ਇਸ਼ੂ ਦੀ ਤੁਸੀਂ ਗੱਲ ਕਰਦੇ ਹੋ, ਤੁਸੀਂ ਆਪ ਹੀ ਦੱਸਿਆ ਕਿ ਐਕਟਿਵਿਟੀ ਪਾਰਟੀ ਦੀਆਂ ਕੋਈ ਇੰਨੀਆਂ ਜ਼ਿਆਦਾ ਨਹੀਂ ਰਹੀਆਂ, ਜਿਨ੍ਹਾਂ ਕਰਕੇ ਇਹਨਾਂ ਮਸਲਿਆਂ 'ਤੇ ਕੋਈ ਬੋਲਿਆ ਨਹੀਂ। ਮੈਸੇਜ ਜਿਸ ਦਿਨ ਦੇ ਆਏ ਆ, ਅਸੀਂ 5-7 ਦਿਨ ਹੀ ਹੋਏ ਆ ਜੀ, ਅਸੀਂ ਹਰ ਇਸ਼ੂ ਜਿਹੜਾ ਲੈ ਰਹੇ ਉਹ ਇੱਥੋਂ ਦੇ ਪੇਪਰਾਂ ਦਾ ਤੁਹਾਨੂੰ ਪਤਾ ਹੀ ਆ, ਕੰਗ ਸਾਹਿਬ ਕਿਸ ਤਰ੍ਹਾਂ ਜੀ ਮੀਡੀਆ ਤੇ ਸਾਰੀ ਦਾ ਬਾਦਲ ਦਾ ਕੰਟਰੋਲ ਆ, ਟਰਾਂਸਪੋਰਟ ਤੇ ਉਹਦਾ ਕੰਟਰੋਲ ਆ, ਜਿੰਨੀਆਂ ਹੈਗਾ ਤੁਹਾਡਾ ਕੇਬਲ ਨੈਟਵਰਕ ਜੀ ਤੇ ਹੈਲਥ ਦੇ ਸਾਰੇ ਉਹਨਾਂ ਦਾ ਕੰਟਰੋਲ ਆ, ਰੇਤ ਬਜਰੀ ਤੇ ਉਹਨਾਂ ਦਾ ਕੰਟਰੋਲ ਆ, ਸ਼ਰਾਬ ਦੇ ਲੀਗਲ ਠੇਕੇ ਤੇ ਇਨਲੀਗਲ ਨਸ਼ਾ ਜਿਹੜਾ ਉਹਦੇ ਤੇ ਸਾਰਾ ਉਹਦਾ ਕੰਟਰੋਲ ਆ। ਜੋ ਲੋਕਾਂ ਦੀ ਇੱਥੇ ਦੁਰਦਸ਼ਾ ਹੋ ਰਹੀ ਹੈ, ਕੋਈ ਬੰਦਾ ਯੁੱਤ ਨਹੀਂ ਸੀ ਕਰਦਾ ਬੋਲਣ ਦੀ, ਅਸੀਂ ਉਹਨੇ ਖੁੱਲ੍ਹ ਕੇ ਬੋਲਿਆ। ਪਹਿਲਾਂ ਵੀ ਜਿੰਨੀਆਂ ਮੇਰੀਆਂ ਇੰਟਰਵਿਊ ਹੋਈਆਂ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਦੱਸਿਆ। ਇਸ ਕਰਕੇ ਤੁਹਾਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਆਉਣ ਵਾਲੇ ਦਿਨਾਂ 'ਚ ਸਾਰੇ ਇੱਕ ਇਸ਼ੂ ਲਾ ਕੇ ਐਜੂਕੇਸ਼ਨ ਵੀ ਨਾਲ ਕਰਾਂਗੇ, ਨਾਲ ਅਸੀਂ ਆਰਗੇਨਾਈਜੇਸ਼ਨ ਵੀ ਬਣਾਵਾਂਗੇ, ਨਾਲ 2017 ਦੀ ਅਸੀਂ ਤਿਆਰੀ ਵੀ ਕਰਾਂਗੇ। ਹਰ ਇਸ਼ੂ ਲਵਾਂਗੇ। ਜੋ ਪਿੱਛੇ ਹੋ ਗਿਆ ਉਹਦਾ ਸਾਨੂੰ ਤੁਸੀਂ ਮਾਫੀ ਦਿਓ, ਉਹਦਾ ਮੈਨੂੰ ਨਹੀਂ ਬਹੁਤਾ ਇੰਨਾ ਗਿਆਨ ਜੀ। ਬਾਕੀ ਸਾਡੇ MP ਨੇ ਤੁਸੀਂ ਕਿਹਾ ਵੀ
ਖਾਲਸਾ ਜੀ ਹਲਕੇ ਚ ਨਹੀਂ ਜੀ ਜੀ ਉਹ ਜਿਹੜਾ ਮੈਂ ਇੱਕ ਵਾਰੀ ਦੁਬਾਰਾ ਸਵਾਲ ਮੈਂ ਰਿਪੀਟ ਕਰ ਦਵਾਂ ਇੱਥੇ ਕਿ ਉਹ ਸਵਾਲ ਇਹ ਮੰਨਿਆ ਜਾਂਦਾ ਕਿ ਆਮ ਆਦਮੀ ਪਾਰਟੀ ਨੇ ਜਦੋਂ ਬਾਹਰ ਦਾ ਡਾਇਸਪੋਰਾ ਜਿਹੜਾ ਹੈਗਾ ਅਮਰੀਕਾ ਕੈਨੇਡਾ ਜਾਂ ਯੂਰਪ ਦੇ ਜਿਹੜੇ ਜਾਂ ਆਸਟ੍ਰੇਲੀਆ ਦੇ ਜਿਹੜੇ ਲੋਕ ਹੈਗੇ ਉਹ ਦੇਖਦੇ ਆ, ਇਹਨਾਂ ਦੋਹਾਂ ਪਾਰਟੀਆਂ ਦਾ ਬਦਲ ਦੇਖਦੇ ਆ। ਸੋ ਮੈਂ ਮਿਸਾਲ ਦੇ ਤੌਰ ਤੇ ਇੱਕ ਦਿਨਾ ਕਿ ਲੁਧਿਆਣਾ ਲੋਕ ਸਭਾ ਦੇ ਉੱਤੋਂ ਸ਼ਰਨਜੀਤ ਸਿੰਘ ਢਿੱਲੋਂ ਬਾਰੇ ਇਹ ਮਸ਼ਹੂਰ ਆ ਕਿ ਉਹ ਲੋਕ ਸਭਾ ਦੇ ਵਿੱਚ ਗਏ ਤੇ ਇੱਕ ਵਾਰੀ ਵੀ ਨਹੀਂ ਬੋਲੇ। ਨੰਬਰ 2 ਦੇ ਉੱਤੇ ਪਟਿਆਲਾ ਤੋਂ ਜਿਹੜੇ ਹੁਣੇ ਆਪਣੇ ਜਿਹੜੇ ਪਟਿਆਲਾ ਦੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਹੁਣੀ ਆ ਅੰਮ੍ਰਿਤਸਰ ਤੋਂ ਇਲੈਕਸ਼ਨ ਜਿੱਤੇ ਆ, ਉੱਥੇ ਸਿਰਫ ਇੱਕ ਭਲਵਾਨੀ ਗੇੜਾ ਦੇ ਕੇ ਚਲੇ ਗਏ। ਤੇ ਆਮ ਆਦਮੀ ਪਾਰਟੀ ਦੇ ਅਸੀਂ ਬਹੁਤ ਇੱਥੇ ਚਰਚਾ ਚੱਲਦੀ ਆ ਕਿ ਜਿਹੜੇ ਹਰਿੰਦਰ ਸਿੰਘ ਖਾਲਸਾ ਹੁਣੀ ਆ ਇਲੈਕਸ਼ਨ ਜਿੱਤਣ ਤੋਂ ਬਾਅਦ ਉਹਨਾਂ ਇੱਕ ਆਪਣਾ ਧੰਨਵਾਦੀ ਦੌਰਾ ਤੱਕ ਨਹੀਂ ਸੁਣਨ ਨੂੰ ਸਾਨੂੰ ਮਿਲਿਆ ਕਿ ਉਹਨਾਂ ਆਪਣੇ ਹਲਕੇ 'ਚ ਕੀਤਾ ਹੋਵੇ। 2-4 ਦਿਨ ਤੋਂ ਮੈਂ ਗੰਗ ਸਾਹਿਬ ਦੇਖਿਆ ਉਹਨਾਂ ਨੇ ਉਹਦੀਆਂ ਇੱਥੇ ਲੋਕਲ ਮੀਡੀਆ 'ਚ ਫੋਟੋ ਆਈਆਂ ਨੇ, ਜਾਂਦੇ ਨੇ ਜੀ। ਪਹਿਲਾਂ ਥੋੜਾ ਜਿਹਾ ਢਿੱਲਾ ਰਿਹਾ ਕਿਉਂਕਿ ਉਹਨਾਂ ਨੇ ਪੇਸਮੇਕਰ ਲਾਇਆ ਸੀ, ਥੋੜਾ ਜਿਹਾ ਉਹਨਾਂ ਦਾ ਬਿਮਾਰ ਸੀਗੇ ਜੀ ਜੀ ਨਹੀਂ ਜਾ ਸਕੇ। ਬਾਕੀ ਜਿੱਥੇ ਤੱਕ ਪਾਰਲੀਮੈਂਟ 'ਚ ਬੋਲਣ ਦਾ ਹੁੰਦਾ ਨਾ ਜੀ, ਤੇ 4 MP ਨੇ ਜੀ। ਇਹਨਾਂ ਦਾ ਗਰੁੱਪ ਲੀਡਰ ਹੈਗਾ ਡਾਕਟਰ ਗਾਂਧੀ ਜੀ, ਧਰਮਵੀਰ ਗਾਂਧੀ ਜੀ। ਜਿਹੜਾ ਟਾਈਮ ਮਿਲਦਾ ਉਹ ਪਾਰਲੀਮੈਂਟ ਦੇ ਵਿੱਚ ਜਾਂ ਅਸੈਂਬਲੀ ਦੇ ਵਿੱਚ ਉਹ ਲੀਡਰ ਨੂੰ ਮਿਲਦਾ ਬੋਲਣ ਦਾ ਜੀ, ਉਹ ਹਰ ਬੰਦਾ ਨਹੀਂ ਬੋਲ ਸਕਦਾ ਜੀ ਜੀ। ਉੱਥੇ ਡਾਕਟਰ ਗਾਂਧੀ ਬੋਲਦਾ ਵਾ ਔਰ ਭਗਵੰਤ ਮਾਨ ਨੂੰ ਵੀ ਕਿਸੇ ਨਾ ਕਿਸੇ ਇਸ਼ੂ ਤੇ ਉਹ ਵੀ ਆਪਣੇ ਤਰੀਕੇ ਦੇ ਨਾਲ ਆਪਣੀ ਗੱਲ ਕਰ ਜਾਂਦਾ, ਚਾਹੇ ਜੀਓ ਰਾਵਰ ਚ ਕਰ ਜਾਵੇ ਜਾਂ ਜੀ ਕਰ ਜਾਵੇ, ਉਹ ਆਪਣੀ ਗੱਲ ਕਰ ਜਾਂਦਾ। ਉੱਥੇ ਹਰ ਬੰਦੇ ਨੂੰ ਸਮਾਂ ਨਹੀਂ ਮਿਲਦਾ। ਮੈਂ ਵੀ MLA ਰਿਹਾ, 9 MLA ਇੰਡੀਪੈਂਡੈਂਟ ਦਾ ਗਰੁੱਪ ਲੀਡਰ, ਉੱਥੇ ਟਾਈਮ ਗਿਣਤੀ ਦੇ ਨਾਲ ਮਿਲਦਾ, ਜਿੰਨੀ ਗਿਣਤੀ ਹੁੰਦੀ ਉਹਦੇ ਹਿਸਾਬ ਨਾਲ ਮਿੰਟ ਮਿਲਦੇ ਆ ਜੀ। ਉਹ ਗਾਂਧੀ ਜੀ ਨੇ ਬੋਲੇ ਆ, ਉੱਥੇ ਕਰਦੇ ਆ ਸਾਰੇ ਕੁਝ। ਬਾਕੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਾਰੇ MPs ਨੂੰ ਸਾਡਾ ਜਿਹੜਾ ਐਕਚੁਅਲ ਗਰੁੱਪ ਹੋਊਗਾ ਉਹ ਸਾਰਾ ਇਹਨਾਂ ਨੂੰ ਦਿਆ ਕਰੇਗਾ, ਉੱਥੇ ਫੀਡਬੈਕ ਕਰਿਆ ਕਰੇਗਾ ਵੀ ਆਹ ਇਸ਼ੂ ਤੁਸੀਂ ਉੱਥੇ ਲੈਣੇ ਆ। ਬਾਕੀ ਸਾਡੇ MP ਸਾਰੇ ਪੜ੍ਹੇ ਲਿਖੇ ਨੇ ਜੀ, ਬਿਲਕੁਲ ਜੀ, ਕੋਈ ਗੱਲ ਨਹੀਂ ਕਿ ਇਲਿਟਰੇਟ ਨੇ, ਵੈਲ ਐਜੂਕੇਟਡ ਬੰਦੇ ਆ ਸਾਡੇ ਤਿੰਨੇ ਚਾਰੇ ਜੀ। ਬਿਲਕੁਲ ਸਾਰਾ ਕੁਝ ਜੀ, ਬਿਲਕੁਲ। ਜਿਹੜੇ ਖਾਲਸਾ ਜੀ ਬਾਰੇ ਤੇ ਖਾਸ ਤੌਰ ਤੇ ਕਿਹਾ ਜਾਂਦਾ ਕਿਉਂਕਿ ਉਹ ਸਫੀਰ ਵੀ ਰਹੇ, ਕਾਫੀ ਸਮਾਂ ਉਹਨਾਂ ਬਿਊਰੋਕ੍ਰੇਸੀ ਦੇ ਵਿੱਚ ਕੱਟਿਆ, ਉਹਨਾਂ ਨੂੰ ਪਤਾ ਹੈਗਾ ਵੀ ਕੰਮ ਕਿੱਦਾਂ ਹੁੰਦੇ ਸਾਰੇ ਕਰਨਗੇ ਜੀ। ਬਾਕੀ ਇਹ ਵੀ ਨਵੀਂ ਪਾਰਟੀ ਇਹ ਇੱਥੇ ਪ੍ਰਚਾਰ ਇਹਨਾਂ ਨੂੰ ਜ਼ਿਆਦਾ ਮਿਲ ਜਾਂਦਾ ਹੈ। ਬਾਦਲ ਹੁਣ ਇਸ ਚੀਜ਼ ਨੂੰ ਜ਼ਿਆਦਾ ਹਵਾ ਦਿੰਦੇ ਆ ਜੀ, ਲੱਭਦਾ ਨਹੀਂ ਜੀ, ਜਾਂਦਾ ਨਹੀਂ ਜੀ। ਹੁਣ ਡਾਕਟਰ ਸਾਹਿਬ ਸਿੰਘ ਵਿਚਾਰਾ ਬਿਮਾਰ ਰਿਹਾ ਬੜੇ ਦਿਨ, ਉਹ ਤਾਂ ਇਲੈਕਸ਼ਨ 'ਚ ਵੀ ਨਹੀਂ ਉੱਥੇ ਜਾ ਸਕਿਆ ਜੀ 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 ਬਹੁਤ ਡੀਲ ਜੀ। ਚਲੋ ਜੀ, ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹ ਜਿਹੜੇ ਸਵਾਲ ਹੈਗੇ ਆ ਇਹ ਸਾਡੇ ਥਰੂ ਤੁਸੀਂ ਹੁਣ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਰਪ੍ਰਸਤ ਤੋਂ ਇਹ ਅਸੀਂ ਇੱਥੋਂ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਹਾਂ, ਉਹਨਾਂ ਦਾ ਮੀਡੀਆ ਹੋ ਕੇ ਇਹ ਉਹ ਲੋਕਾਂ ਦੇ ਸਵਾਲ ਹੈਗੇ ਜਿਹੜੇ ਅਸੀਂ ਤੁਹਾਨੂੰ ਪੁੱਛ ਰਹੇ ਹਾਂ ਜੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਤੁਸੀਂ ਆਪ ਹੀ ਕਿਹਾ ਕਿ ਵਰਕਰਾਂ ਦੇ ਵਿੱਚ ਚਲੋ ਬਹੁਤ ਜ਼ਿਆਦਾ ਪ੍ਰੈਡਿਕਟ ਤਾਂ ਅਸੀਂ ਨਹੀਂ ਕਰਦੇ ਫਿਊਚਰ ਜਿਮਨੀ ਚੋਣਾਂ ਨੂੰ ਲੈ ਕੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਿਹੜੇ ਥੋੜਾ ਜਿਹਾ ਜਿਹੜਾ ਵਰਕਰਾਂ ਦਾ ਹੌਸਲਾ ਗਿਰਿਆ ਜਾਂ ਡਿੱਗਿਆ ਉਹਨੂੰ ਤੁਸੀਂ ਚੁੱਕਣ ਦੇ ਲਈ ਕੀ ਕਦਮ ਚੁੱਕੋਗੇ? ਇੱਕ ਤਾਂ ਮੈਂ ਕੰਗ ਸਾਹਿਬ ਡਿਸਟ੍ਰਿਕਟ ਵਾਈਜ਼ ਜਿਹੜਾ ਨਾ ਕੱਲ ਛਪਾਰ ਦਾ ਮੇਲਾ ਵਾ ਜੀ, ਛਪਾਰ ਦੇ ਮੇਲੇ ਤੋਂ ਬਾਅਦ ਮੈਂ ਡਿਸਟ੍ਰਿਕਟ ਵਾਈਜ਼ ਡੇਟਾ ਦੇ ਦੇਣੀਆਂ ਨੇ ਜੀ। ਹਰ ਜ਼ਿਲ੍ਹੇ 'ਚ ਜਾਵਾਂਗਾ ਜੀ, ਸਾਰੇ ਵਰਕਰਾਂ ਨੂੰ ਮਿਲਾਂਗਾ ਜੀ। ਤੇ ਸਭ ਤੋਂ ਪਹਿਲਾਂ ਤੇ ਜਿਹੜੀ ਫੌਜ ਲੜਨ ਵਾਲੀ ਹੁੰਦੀ ਆ ਉਹਨੂੰ ਕੈਂਪ ਕਰਨਾ ਪੈਂਦਾ ਜੀ, ਬਿਲਕੁਲ। ਜਿੱਦਣ ਵਰਕਰ ਸਾਡੇ ਸਾਰੇ ਉੱਠ ਖਲੋਤੇ ਉਦੋਂ ਮੈਂ ਐਜੂਕੇਸ਼ਨ ਵਾਸਤੇ ਇਹਨਾਂ ਨੂੰ ਤਿਆਰ ਕਰ ਲੈਣਾ। ਮੈਂ ਇਹਨਾਂ ਨੂੰ ਰੋਜ਼ ਸੜਕ ਤੇ ਰੱਖਿਆ ਕਰਨਾ ਜੀ ਜੀ। ਕਦੀ ਇਹਨਾਂ ਦੀ ਕਰਪਸ਼ਨ ਬਾਦਲਾਂ ਦੀ ਵਿਰੋਧ, ਕਦੀ ਨਸ਼ਿਆਂ ਦੇ ਵਿਰੋਧ, ਕਦੀ ਬੇਰੁਜ਼ਗਾਰੀ ਦੇ, ਕਿਉਂਕਿ ਨੌਜਵਾਨ ਬੱਚਿਆਂ ਨੂੰ ਜਾਮਤ ਕਿੱਥੇ ਦੇਣੀ ਹੈ, ਇਹਨਾਂ ਨੂੰ ਰੋਜ਼ ਕੁੱਟਾਂ ਪੈਂਦੀਆਂ ਨੇ। ਕਦੀ ET ਵਾਲੇ ਬੱਚਿਆਂ ਨੂੰ ਕੁੱਟਾਂ ਪੈਂਦੀਆਂ, ਕਦੀ ਨਰਸਾਂ ਬੀਬੀਆਂ ਨੂੰ ਕੁੱਟਾਂ ਪੈਂਦੀਆਂ, ਕਦੀ ਬੱਚੇ ਉਹਦੇ ਤੇ ਟੈਂਕੀਆਂ ਤੇ ਚੜ ਕੇ ਬੈਠੇ ਰਹਿੰਦੇ 24 ਘੰਟੇ, ਕਦੀ ਉਹਨਾਂ ਵਿਚਾਰੇ ਸੁਸਾਈਡ ਕਰਦੇ ਆ। ਸੋ ਕਦੀ ਆਪਣੇ ਤੁਹਾਡੇ ਜਿਹੜੇ ਰੋਡਵੇਜ਼ ਦੇ ਮੁਲਾਜ਼ਮ ਨੇ, PRTC ਦੇ ਮੁਲਾਜ਼ਮ ਨੇ, ਉਹਨਾਂ ਨੂੰ ਕੁੱਟਾਂ ਪੈਂਦੀਆਂ, ਉਹਨਾਂ ਦੇ ਸਿਰ ਪਾੜੇ ਜਾਂਦੇ ਆ। ਕਦੀ ਸਾਡੇ ਜਿਹੜੇ ਆ ਪੈਨਸ਼ਨਰ ਨੇ ਬਜ਼ੁਰਗ, ਇਹਨਾਂ ਨੂੰ ਕੁੱਟਾਂ ਪੈਂਦੀਆਂ। ਇਹ ਸਾਰੇ ਇਸ਼ੂ ਜਿਹੜੇ ਆ ਸਾਲ ਲੈਣੇ ਆ। ਜ਼ਿਮੀਂਦਾਰ ਦੀ ਬਹੁਤ ਮਾੜੀ ਹਾਲਤ ਹੈ, ਜ਼ਿਮੀਂਦਾਰ ਖੁਦਕਸ਼ੀਆਂ ਕਰੇ। ਅੱਜ ਵੀ ਇੱਕ ਜ਼ਿਮੀਂਦਾਰ ਦੀ ਫੋਟੋ ਅਖਬਾਰ 'ਚ ਆਈ ਹੈ, ਖੁਦਕਸ਼ੀ ਕਰ ਗਿਆ ਜੀ, ਮਾਨਸੇ ਦੀ ਖਬਰ ਹੈ ਜੀ। ਬਹੁਤ ਲੋਕ ਇੱਥੇ ਹੜ੍ਹਾਂ ਨਾਲ ਲੋਕਾਂ ਦੀ ਬਹੁਤ ਤਬਾਹੀ ਹੋਈ ਹੋਈ ਹੈ। ਸਾਡੇ ਲਾਗੇ ਡੱਲਾ ਪਿੰਡ ਆ, 8 ਬੰਦੇ ਵਿਚਾਰੇ ਘਰ ਦੇ ਥੱਲੇ ਆਣ ਕੇ ਛੱਤ ਦੇ ਮਰ ਗਏ ਜੀ ਜੀ ਜੀ। ਇਹ ਐਡਮਿਨਿਸਟ੍ਰੇਸ਼ਨ ਉੱਥੇ ਦੇਣ ਜਾਂਦੀ ਹੈ ਰੁਪਈਆ ਲੱਖ ਜੀ ਜੀ, 8 ਲੱਖ ਰੁਪਇਆ ਅਨਾਉਂਸ ਕੀਤਾ। ਜਿਹੜਾ ਪੰਜਾਬ ਕਦੀ ਅਸੀਂ ਕਹਿੰਦੇ ਸਾਂ ਵੀ ਪੰਜਾਬ ਦੇ ਲੋਕ ਮਸਾਲਾ ਦਿੰਦੇ ਸੀ ਕਿ ਪੰਜਾਬ ਦਾ ਐਗਰੀਕਲਚਰ, ਪੰਜਾਬ ਦੀ ਇਕਨੋਮੀ, ਪੰਜਾਬ ਦੀ ਐਜੂਕੇਸ਼ਨ, ਪੰਜਾਬ ਦਾ ਸਾਰਾ ਇਨਫਰਾਸਟਰਕਚਰ ਲੋਕ ਮਸਾਲਾ ਦਿੰਦੇ, ਪੰਜਾਬ ਸਭ ਤੋਂ ਅੱਗੇ ਆ। ਹੁਣ ਪੰਜਾਬ ਸਭ ਤੋਂ ਪਿੱਛੇ ਰਹਿ ਗਿਆ। ਅਸੀਂ ਖੇਡਾਂ ਵਿੱਚ ਵੀ ਪਿੱਛੇ ਆ, ਐਜੂਕੇਸ਼ਨ 'ਚ ਪਿੱਛੇ ਆ, ਇਕਨੋਮੀ ਸਾਡੀ ਪਿੱਛੇ ਆ, ਜ਼ਿਮੀਂਦਾਰ ਸਾਡਾ ਸੁਸਾਈਡ ਕਰ ਰਿਹਾ।
ਇੰਡਸਟਰੀ ਕੋਈ ਇੱਥੇ ਲਾ ਕੇ ਰਾਜੀ ਨਹੀਂ, ਇੱਥੋਂ ਇੰਡਸਟਰੀ ਮਾਈਗ੍ਰੇਟ ਹੋਈ ਜਾ ਰਹੀ ਹੈ। ਵਪਾਰੀ ਦੀ ਮਾੜੀ ਹਾਲਤ ਆ, ਸਟੂਡੈਂਟ ਦੀ ਬਹੁਤ ਮਾੜੀ ਹਾਲਤ ਆ, ਕਿਸੇ ਨੂੰ ਕੋਈ ਜੌਬ ਨਹੀਂ ਮਿਲਦੀ। ਦਿਹਾੜੀ ਤੇ 100 ਰੁਪਏ ਦਿਹਾੜੀ ਤੇ ਇਹਨਾਂ ਨੂੰ ਜਿਹੜੇ ਕੰਟਰੈਕਟ ਬੇਸ ਤੇ ਰੱਖਦੇ ਆ, 100 ਰੁਪਏ ਦਿਹਾੜੀ ਪੈਂਦੀ ਇਹਨਾਂ ਨੂੰ ਵਿਚਾਰਿਆਂ ਨੂੰ। ਜਦੋਂ ਇਹ ਆਪਣੀਆਂ ਤਨਖਾਹਾਂ ਵਧਾਉਣ ਦੀ ਗੱਲ ਕਰਦੇ ਆ, ਪੜ੍ਹ ਲਿਖ ਕੇ ਬੱਚੇ ਤੋਂ ਉਹਨਾਂ ਨੂੰ ਕੁੱਟ ਪੈਂਦੀ ਹੈ। ਬੱਚੇ ਇੱਥੋਂ ਪੜ੍ਹ ਲਿਖ ਕੇ ਮਾਈਗ੍ਰੇਟ ਹੋਈ ਜਾਂਦੇ ਆ, ਉਹ ਕਹਿੰਦੇ ਵੀ ਅਸੀਂ ਇਸ ਕੰਟਰੀ 'ਚ ਰਹਿਣਾ ਨਹੀਂ, ਚਾਹੇ ਜ਼ਮੀਨ ਵਿੱਚੋਂ, ਚਾਹੇ ਗਹਿਣੇ ਵਿੱਚੋਂ, ਚਾਹੇ ਘਰ ਵਿੱਚੋਂ ਸਾਨੂੰ ਬਾਹਰ ਭੇਜੋ। ਇਹ ਸਾਰਾ ਸਿਸਟਮ ਹੀ ਇੱਥੋਂ ਦਾ ਦਰਮ ਬਰਮ ਹੋ ਗਿਆ। ਕੋਈ ਧੀ ਭੈਣ ਕਿਸੇ ਦੀ, ਅਸੀਂ ਲੋਕਾਂ ਦੀਆਂ ਇੱਜ਼ਤਾਂ ਦੀ ਰਾਖੀ ਕਰਦੇ ਰਹੇ ਹਾਂ ਤੇ ਅੱਜ ਪੰਜਾਬ ਦੇ ਵਿੱਚ ਹਾਲਾਤ ਇਹ ਬਣ ਗਏ ਆ ਕਿ ਇੱਕ ਥਾਣੇਦਾਰ ਆਪਣੀ ਧੀ ਦੀ ਇੱਜ਼ਤ ਬਚਾਉਣ ਵਾਸਤੇ ਗਾਂਹ ਹੁੰਦਾ ਤਾਂ ਉਹਨੂੰ ਮਾਰ ਦਿੱਤਾ ਜਾਂਦਾ ਵਾ ਜੀ। ਸੋ ਇਹ ਸਾਰੇ ਇਸ਼ੂ ਨੇ, ਇਹ ਸਾਰੇ ਇਸ਼ੂ ਆਪਾਂ ਟੇਕਅਪ ਕਰਾਂਗੇ ਔਰ ਵਰਕਰ ਨੂੰ ਉਤਸ਼ਾਹਿਤ ਕਰਕੇ ਤੇ ਵਰਕਰ ਨੂੰ ਤੋਰ ਦੇਣਾ ਇਸ ਪਾਸੇ ਜੀ। ਬਹੁਤ ਥੋੜੇ ਦਿਨਾਂ 'ਚ ਤੁਸੀਂ ਦੇਖੋਗੇ, ਮਹੀਨੇ ਦੇ ਵਿੱਚ ਸਾਡੀ ਜਿਹੜੀ ਸੰਘਰਸ਼ ਵਾਸਤੇ ਸਾਰੀ ਤਿਆਰੀ ਹੋ ਜਾਊਗੀ। ਹੁਣ ਬਾਰਿਸ਼ ਹੋਈ ਆ, ਇਹਨਾਂ ਨੇ ਪਤਾ ਨਹੀਂ ਹੜ੍ਹਾਂ ਦੇ ਨਾਂ ਤੇ ਕਿੰਨਾ ਕੁ ਪੈਸਾ ਇਹਨਾਂ ਦੇ ਵਜ਼ੀਰ ਛੱਡ ਜਾਂਦੇ ਹੋਣੇ ਆ। ਤੇ ਇੱਥੇ ਸਾਡੇ ਜ਼ਿਲ੍ਹੇ ਦੇ ਵਿੱਚ ਮੇਰਾ ਖਿਆਲ 2-2.5 ਹਜ਼ਾਰ ਏਕੜ ਫਸਲ ਜਿਹੜੀ ਬਰਬਾਦ ਹੋ ਗਈ ਰਾਵੀ ਦਰਿਆ ਦੇ ਦੁਆਲੇ ਜੀ। ਤੇ ਇਹਨਾਂ ਨੇ ਕਿਸੇ ਨੂੰ ਮੁਆਵਜ਼ਾ ਨਹੀਂ ਦੇਣਾ, ਜਿੰਨੀ ਲੋਕਾਂ ਦੀ ਲਾਗਤ ਆਈ ਉਹ ਵੀ ਨਹੀਂ ਲੋਕਾਂ ਦੇ ਪੱਲੇ ਬਣੀ। ਹਰ ਪਾਸੇ ਲੋਕਾਂ ਨੂੰ ਮਾਰਿਆ ਜਾ ਰਿਹਾ ਵਾ ਜੀ। ਹੁਣ ਉੱਥੇ ਜਦੋਂ ਮੈਂ ਵੇਖਦਾ ਵੀ ਹਾਲੇ ਵੀ ਪੰਜਾਬ ਦੇ ਵਿੱਚ ਕੱਚੇ ਘਰ ਨੇ, ਉਹ ਪੰਜਾਬ ਦੇ ਉਹਨਾਂ ਦੇ ਪਿਛਲੀ ਕੰਧ ਕਿਤੇ ਕੱਚੀ ਸੀਗੀ ਤੇ ਪਿਛਲੇ ਪਾਸੇ ਕੋਈ ਉਹਨਾਂ ਦੇ ਹੈ ਨਹੀਂ ਸੀ ਕੰਸਟਰਕਸ਼ਨ, ਉਹ ਕੰਧ ਡੇਕੀ ਤੇ ਸਾਰੇ ਲੋਕ ਥੱਲੇ ਆਣ ਕੇ ਵਿਚਾਰੇ ਮਰ ਗਏ। ਤੇ ਇਹਨਾਂ ਚੰਗਾ ਤਾਂ ਇਹ ਸੀਗਾ ਵੀ ਇੰਨੀ ਦੇਰ ਦਾ ਇਹਨਾਂ ਦੇ ਕੋਲ ਪਾਵਰ ਆ, ਸੀ ਆਪਣੇ ਹਲਕੇ ਦੇ ਵਿੱਚ ਪਿੰਡ 'ਚ ਜਦੋਂ ਜਾਂਦੇ ਸੀ ਤੇ ਅਸੀਂ ਪੁੱਛਦੇ ਸੀ ਤੇ ਭਾਈ ਕਿਹੜੇ ਬੰਦੇ ਨੀਡੀ ਨੇ ਜਿਨ੍ਹਾਂ ਨੂੰ ਪੈਨਸ਼ਨ ਦੇਣ ਦੀ ਲੋੜ ਆ, ਜਿਨ੍ਹਾਂ ਨੂੰ ਕੱਚਾ ਮਕਾਨ ਬਣਾ ਕੇ ਦੇਣ ਦੀ ਲੋੜ ਆ। ਇਹ ਤੇ ਕਹਿੰਦੇ ਆ ਵੀ ਸਾਡੇ ਨਾਲ ਕਿਹੜਾ ਵਾ, ਜਿਹੜਾ ਸਾਡੇ ਨਾਲ ਬੰਦਾ ਹੈਗਾ ਉਹਨੂੰ ਉਹ ਭਾਈ ਚੰਗਾ ਭਲਾ ਵੀ ਆ, ਉਹਨੂੰ ਮਕਾਨ ਵਾਸਤੇ ਵੀ ਗ੍ਰਾਂਟ ਮਿਲ ਜਾਂਦੀ ਆ, ਉਹਦਾ ਪੀਲਾ ਕਾਰਡ ਵੀ ਬਣ ਜਾਂਦਾ, ਉਹਦੀ ਪੈਨਸ਼ਨ ਵੀ ਲੱਗ ਜਾਂਦੀ ਹੈ। ਇਹ ਤੇ ਗਰੀਬ ਤੇ ਵੀ ਸਿਆਸਤ ਕਰਦੇ ਆ। ਮੈਂ ਕਦੀ ਗਰੀਬ ਤੇ ਸਿਆਸਤ ਨਹੀਂ ਸੀ ਕੀਤੀ। ਮੈਂ ਇਹ ਸੋਚਦਾ ਸੀ ਪਿੰਡ ਜਾਓ, ਦੇਖੋ ਬੰਦੇ ਨੇ ਮੈਨੂੰ ਵੋਟ ਪਾਈ ਹੈ ਜਾਂ ਨਹੀਂ ਪਾਈ, ਜਿਹਦਾ ਸਭ ਤੋਂ ਮਾੜਾ ਘਰ ਆ ਸਭ ਤੋਂ ਪਹਿਲਾਂ ਉਹਨੂੰ ਗ੍ਰਾਂਟ ਦੇਣੀ ਆ, ਜਿਹੜਾ ਸਭ ਤੋਂ ਨੀਡੀ ਬੰਦਾ ਉਹਦੇ ਵਾਸਤੇ ਪੈਨਸ਼ਨ ਲਾਉਣੀ ਆ। ਤੇ ਇਹਨਾਂ ਦੀ ਤਾਂ ਸੋਚ ਹੀ ਹੈ। ਨਹੀਂ ਤਾਂ ਹੁਣ ਉੱਥੇ ਜਾ ਕੇ 8 ਲੱਖ ਰੁਪਏ ਦੇ ਕੇ ਆਏ, ਮੇਰਾ ਖਿਆਲ 8 ਲੱਖ ਰੁਪਏ ਉਸ ਪਿੰਡ 'ਚ ਦਿੱਤਾ ਜਾਂਦਾ ਤੇ ਇੱਕ ਵੀ ਗਰੀਬ ਨਹੀਂ ਸੀ ਮਰ ਸਕਦਾ। 8 ਲੱਖ ਦੇ ਨਾਲ ਸਾਰਿਆਂ ਦੇ ਘਰ ਬਣ ਜਾਣੇ ਸੀ ਜੀ। ਸੋ ਬਹੁਤ ਧੰਨਵਾਦ ਸਰਦਾਰ ਸੁੱਚਾ ਸਿੰਘ ਜੀ। ਇਹ ਜਿਹੜੀਆਂ ਗੱਲਾਂ ਬਾਤਾਂ ਅਸੀਂ ਇੱਥੇ ਕਰਦੇ ਪਏ ਹਾਂ, ਇਹ ਕਿਉਂਕਿ ਸਰੋਤਿਆਂ ਦੀਆਂ ਗੱਲਾਂ ਬਾਤਾਂ ਜਿਹੜੀ ਅਸੀਂ ਤੁਹਾਡੇ ਤੱਕ ਕਰਦੇ ਪਏ ਹਾਂ, ਕਿਉਂਕਿ ਉਹ ਵੀ ਗੱਲਾਂ ਤੁਹਾਨੂੰ ਇਹ ਤਾਂ ਪੁੱਛਦੇ, ਸਵਾਲ ਤੁਹਾਨੂੰ ਤਾਂ ਪੁੱਛਦੇ ਕਿਉਂਕਿ ਉਹਨਾਂ ਤੋਂ ਕਾਫੀ ਉਮੀਦਾਂ ਹੈਗੀਆਂ, ਉਹਨਾਂ ਨੂੰ ਕਾਫੀ ਉਮੀਦਾਂ ਹੈਗੀਆਂ ਇੱਕ ਬਦਲ ਦੇ ਤੌਰ ਦੇ ਉੱਤੇ ਤੁਹਾਨੂੰ ਦੇਖਦੇ ਹਾਂ। ਤੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਖਾਸ ਤੌਰ ਤੇ ਸੋਸ਼ਲ ਇਸ਼ੂਜ਼ ਦੀ ਅਸੀਂ ਗੱਲਬਾਤ ਕਰਦੇ, ਜਿੱਦਾਂ ਤੁਸੀਂ ਕਾਫੀ ਆਪਣੀ ਗੱਲਬਾਤ ਦੇ ਵਿੱਚ ਦੱਸੇ ਆ, ਉਹਨਾਂ ਨੂੰ ਬੜੇ ਜ਼ੋਰਦਾਰ ਤਰੀਕੇ ਦੇ ਨਾਲ ਉਭਾਰੋਗੇ ਤੇ ਪੰਜਾਬ ਨੂੰ ਮੁੜ ਪੈਰਾਂ ਤੇ ਖੜਾ ਕਰਨ ਦੇ ਲਈ ਤੁਸੀਂ ਜ਼ੋਰਦਾਰ ਹੰਬਲਾ ਮਾਰੋਗੇ। ਬਹੁਤ ਆਸਾਨ ਜੋ ਬਾਹਰ ਦੇ ਵੀਰਾਂ ਨੂੰ ਤੁਹਾਨੂੰ ਸਾਡੇ ਤੇ ਆਸਾਂ ਉਮੀਦਾਂ ਨੇ, ਜਿਨ੍ਹਾਂ ਆਸਾਂ ਉਮੀਦਾਂ ਨੂੰ ਲੈ ਕੇ ਤੁਸੀਂ ਪਹਿਲਾਂ ਸਾਡੀ ਮਦਦ ਕੀਤੀ ਆ, ਦਿਨ ਰਾਤ ਸਾਡੀ ਮਿਹਨਤ ਕੀਤੀ, ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ ਬਾਹਰ ਵਾਲੇ ਇਹਨਾਂ ਦੇ ਵੀਰਾਂ ਦਾ। ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਅਸੀਂ ਕੰਮ ਨਾਲ ਸਾਰੇ ਇਸ਼ੂ ਪਿਕਅਪ ਕਰਾਂਗੇ ਔਰ ਦਿਨ ਰਾਤ ਮਿਹਨਤ ਕਰਕੇ ਜੋ ਤੁਸੀਂ ਚਾਹੁੰਦੇ ਹੋ, ਜੋ ਤੁਸੀਂ ਪੰਜਾਬ ਬਾਰੇ ਆਸਾਂ ਲਾਈ ਬੈਠੇ ਹੋ, ਅਸੀਂ 2017 ਦੇ ਵਿੱਚ ਲੋਕਾਂ ਦੀ ਸਰਕਾਰ ਲਿਆ ਕੇ ਦੇਵਾਂਗੇ, ਜਿਹਦੇ ਵਿੱਚ ਐਮਐਲਏ ਤੇ ਵਜ਼ੀਰ ਲੁੱਟਮਾਰ ਨਹੀਂ ਕਰਨਗੇ, ਜਿਸ 'ਚ ਪੰਜਾਬ ਦੇ ਆਮ ਬੰਦੇ ਨੂੰ ਰਾਹਤ ਹੋਊਗੀ, ਵਿਦਿਆਰਥੀ ਨੂੰ, ਵਪਾਰੀ ਨੂੰ, ਕਿਸਾਨ ਨੂੰ, ਗਰੀਬ ਨੂੰ ਜੀ। ਬਹੁਤ ਧੰਨਵਾਦ ਸਰਦਾਰ ਸੁੱਚਾ ਸਿੰਘ ਜੀ। ਇੱਕ ਵਾਰੀ ਫੇਰ ਤੋਂ ਤੁਹਾਨੂੰ ਸਟੇਟ ਕਨਵੀਨਰ ਬਣਨ ਦੀ ਬਹੁਤ ਵਧਾਈ ਪੰਜਾਬੀ ਰੇਡੀਓ USA ਵੱਲੋਂ, ਤੇ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਪੰਜਾਬੀ ਰੇਡੀਓ USA ਦੇ ਸਾਰੇ ਹੀ ਸਰੋਤਿਆਂ ਦੇ ਓਵਰਸੀਜ਼ ਜਿੱਥੇ ਵੀ ਸਾਨੂੰ ਸੁਣਦੇ ਆ, ਉਹਨਾਂ ਦੇ ਲਈ ਤੁਸੀਂ ਸਮਾਂ ਕੱਢਿਆ। ਬਹੁਤ ਤੁਹਾਡਾ ਧੰਨਵਾਦ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਧੰਨਵਾਦ।